Ilhan Omar moves US Congress resolution condemning human rights in India. In an indication of continuing Western pressure on India on human rights aspects, the US Congress has listed a resolution condemning human rights violations and violations of international religious freedom in India. Muslims, Christians, Sikhs, Dalits, Adivasis, and other religious and cultural minorities are being targeted in India. USF ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਬਾਈਪਾਰਟੀਸਨ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਸਕਸੈਸਿਵ 2022 ਤੀਸਰਾ ਸਾਲ ਹੈ ਜਦੋਂ ਉਹਨਾਂ ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਰੈੱਡ ਸਿਗਨਲ ਐਲਾਨਿਆ ਜਾਏ। ਪਰ ਕਿਉਂਕਿ ਇਹ ਰਿਪੋਰਟ ਬਾਈਂਡਿੰਗ ਨਹੀਂ ਹੈ ਔਰ ਪ੍ਰੈਜ਼ੀਡੈਂਸ਼ੀਅਲ ਡਿਸਕ੍ਰਿਸ਼ਨ ਦੇ ਥੱਲੇ ਉਸ ਰਿਪੋਰਟ ਨੂੰ ਮੰਨਦੇ ਨਹੀਂ ਤਾਂ ਇੰਡੀਆ ਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਅੱਜ ਤਾਂ ਹਾਲ ਇਹ ਹੈ ਕਿ ਜਿਹਦਾ ਮਰਜ਼ੀ ਜਾ ਕੇ ਘੱਟ ਗਿਣਤੀ ਵਾਲੇ ਦਾ ਘਰ ਯੂਪੀ ਦਾ ਗੁੰਡਾ ਚੀਫ ਮਿਨਿਸਟਰ ਢਾਹ ਦਿੰਦਾ ਹੈ, ਜਦੋਂ ਮਰਜ਼ੀ ਜਿਹੜੀ ਹੈ ਉਹ ਵਾਇਲੈਂਸ ਜਿਹਦੇ ਮਰਜ਼ੀ ਖਿਲਾਫ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ ਮਹਾਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 22 ਜੂਨ 2022 8 ਹਾੜ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਗਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਈਅਰ ਸਿੱਧੂ ਸਰਦਾਰ ਦਲਜੀਤ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਡਾਕਟਰ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166611984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਾਂਗਰਸ ਵੂਮਨ ਇਲਹਾਨ ਉਮਰ ਨੇ US ਕਾਂਗਰਸ ਵਿੱਚ ਇੱਕ ਮਤਾ ਪੇਸ਼ ਕੀਤਾ ਹੈ ਜਿਸ ਵਿੱਚ ਮਨੁੱਖੀ ਹੱਕਾਂ ਦਾ ਘਾਣ ਕਰਕੇ ਭਾਰਤ ਦੀ ਨਿਖੇਧੀ ਕੀਤੀ ਗਈ ਕਰਨ ਕਰਕੇ ਭਾਰਤ ਦੀ ਜਿਹੜੀ ਨਿਖੇਧੀ ਕੀਤੀ ਗਈ ਔਰ ਇਸ ਮਤੇ ਨੂੰ 2 ਹੋਰ ਕਾਂਗਰਸਮੈਨਾਂ ਨੇ ਕੋ ਸਪਾਂਸਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਵਿਛੋੜਾ ਕਮਿਊਨਿਟੀ ਦੇ ਵਿੱਚ ਹੁਣ ਤਾਂ ਕ੍ਰਾਸ ਕਮਿਊਨਿਟੀ, ਅੱਜ ਰਾਜਾ ਰਜ਼ਾਕ, ਬੀਬੀ ਫਰੀਦਾ ਜੀ ਜਿਹੜੇ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੇ ਅਹੁਦੇਦਾਰ ਨੇ ਔਰ ਹੋਰ ਬਹੁਤ ਸਾਰੇ ਸਾਡੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ ਦੇ ਲਗਾਤਾਰਤਾ ਨਾਲ ਮੈਸੇਜ ਆ ਰਹੇ ਨੇ, ਜਿਉਂ-ਜਿਉਂ ਖਬਰ ਇਹ ਹਰ ਪਾਸੇ ਜਾ ਰਹੀ ਹੈ। ਅੱਛਾ। ਔਰ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਅਸੀਂ ਦੱਸਿਆ ਸੀ ਕਿ ਸੈਚਰਡੇ 25 ਜੂਨ ਨੂੰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਫਾਈਨਲ ਉਹਨਾਂ ਨੂੰ ਟ੍ਰਿਬਿਊਟ ਅੰਤਮ ਅਰਦਾਸ ਉਹਨਾਂ ਦੀ ਯਾਦ ਵਿੱਚ ਹੋਏਗੀ 2 ਵਜੇ ਤੋਂ 5 ਵਜੇ ਤੱਕ। ਉਸ ਨੂੰ ਲੈ ਕੇ ਵੀ ਕਾਫੀ ਪਾਸਿਓਂ ਸਾਡੇ ਵੀਰ ਭੈਣਾਂ ਪਹੁੰਚ ਰਹੇ ਨੇ ਔਰ ਇਹ ਮੈਂ ਸਮਝਦਾ ਵੀ ਇੱਕ ਸੱਚੀ ਸੁੱਚੀ ਸ਼ਖਸੀਅਤ ਦਾ ਕਮਾਲ ਹੈ ਕਿ ਜਿਨ੍ਹਾਂ ਨੇ ਬਹੁਤ ਹਿਊਮਿਲਿਟੀ ਦੇ ਨਾਲ, ਬੜੀ ਨਿਮਰਤਾ ਦੇ ਨਾਲ, ਬਿਨਾਂ ਆਪਾ ਜਤਾਇਆ
ਕੌਮ ਦੀ ਖਿਦਮਤ ਦੇ ਵਿੱਚ ਉਹਨਾਂ ਨੇ ਪਿਛਲੇ ਲਗਭਗ 35 ਵਰ੍ਹੇ ਗੁਜ਼ਾਰੇ ਔਰ ਉਹਨਾਂ ਦੀ ਇੱਜ਼ਤ, ਉਹਨਾਂ ਲਈ ਕਿੰਨਾ ਪਿਆਰ ਕਮਿਊਨਿਟੀ ਦੇ ਵਿੱਚ ਔਰ ਦੂਸਰਿਆਂ 'ਚ ਹੈ, ਉਹ ਅਸੀਂ ਇਹਨਾਂ ਪਿਛਲੇ ਸਾਰੇ ਦਿਨਾਂ ਤੋਂ, ਜਦੋਂ ਤੋਂ ਉਹ ਇਸ ਜਹਾਨ ਤੋਂ ਰੁਖਸਤ ਹੋਏ ਨੇ, ਅਸੀਂ ਦੇਖ ਸਕਦੇ ਹਾਂ। ਵੀਰ ਦਲਜੀਤ ਸਿੰਘ ਜਿਹੜੇ ਨਿਊ ਜਰਸੀ 'ਚ ਰਹਿੰਦੇ ਨੇ, ਸਫਲ ਕਾਰੋਬਾਰੀ ਨੇ, ਉਹਨਾਂ ਦਾ ਵੀ ਸੰਬੰਧ ਉਹਨਾਂ ਦਿਨਾਂ ਤੋਂ ਹੀ, ਜਦੋਂ ਇਹ ਸਾਰੇ ਪੰਜਾਬ ਦੇ ਵਿੱਚ ਭਾਰਤੀ ਜ਼ੁਲਮ ਦੀ ਚੱਕੀ ਚੱਲ ਰਹੀ ਸੀ ਔਰ ਨੌਜਵਾਨ ਜਿਨ੍ਹਾਂ ਨੇ ਉੱਥੇ ਵੀ ਕੌਮ ਦੀ ਸੇਵਾ ਕੀਤੀ, ਉੱਥੋਂ ਨਿਕਲ ਕੇ ਇੱਥੇ ਆਏ ਔਰ ਇੱਥੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਔਰ ਜਿਨ੍ਹਾਂ ਨੂੰ ਬੇਬੀ ਸਟੈਪਸ ਤੋਂ ਲੈ ਕੇ ਖੜਾ ਹੋਣਾ, ਤੁਰਨਾ ਸਿਖਾਇਆ, ਆਪਣੇ ਪੈਰਾਂ 'ਤੇ ਕੀਤਾ, ਉਹਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਵੀ ਨੇ ਔਰ ਉਹ ਹਮੇਸ਼ਾ ਹੀ ਇਸ ਗੱਲ ਦੇ ਕਦਰਦਾਨ ਨੇ ਕਿ ਡਾਕਟਰ ਰਣਜੀਤ ਸਿੰਘ ਸਾਡੇ ਲਈ ਇੱਕ ਵੱਡੇ ਭਰਾ ਵਾਂਗ, ਸਿਰ 'ਤੇ ਛਤਰੀ ਵਾਂਗ ਸਨ। ਔਰ ਡਾਕਟਰ ਸਾਹਿਬ ਦਾ ਵੀ, ਜਿਨ੍ਹਾਂ ਦੇ ਉੱਤੇ ਕੁਛ ਦੇ ਉੱਤੇ ਖਾਸ ਦਾਅਵਾ ਰਿਹਾ ਔਰ ਜਦੋਂ ਮਰਜ਼ੀ ਉਹਨਾਂ ਨੇ ਜਿਸ ਕਿਸਮ ਦੀ ਮਰਜ਼ੀ ਜਿਹੜੀ ਹੈ ਉਹਨਾਂ ਨੂੰ ਆਪਣੀ ਜਿਹੜੀ ਹੈ ਗੱਲ ਕਹੀ, ਜਿਨ੍ਹਾਂ ਦੇ ਉੱਤੇ, ਔਰ ਜਿਹੜੇ ਉਹ ਗੁੱਸਾ ਵੀ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਡਾਕਟਰ ਸਾਹਿਬ ਇੱਕ ਵੱਡੇ ਭਰਾ ਵਾਂਗ, ਇੱਕ ਗਾਰਡੀਅਨ ਵਾਂਗ ਨੇ। ਔਰ ਵੀਰ ਦਲਜੀਤ ਸਿੰਘ ਉਹਨਾਂ ਦੇ ਅੰਤਮ ਜਿਹੜੇ ਸੰਸਕਾਰ ਵੇਲੇ ਵੀ, ਅਰਦਾਸ ਵੇਲੇ ਵੀ ਡੈਲਸ ਪਹੁੰਚੇ ਔਰ ਸਾਡੇ TV 84 ਦੇ ਜਿਹੜੇ ਪੱਕੇ ਤੌਰ ਦੇ ਉੱਤੇ ਖੈਰ ਖੁਆਹ ਔਰ ਡੋਨਰ ਨੇ, ਉਹਨਾਂ 'ਚ ਭਾਈ ਦਲਜੀਤ ਸਿੰਘ ਵੀ ਨੇ ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ। ਔਰ ਅਸੀਂ ਇਹ ਸਮਝਦੇ ਹਾਂ ਕਿ ਗੱਲ ਕਦੀ ਇਹ ਨਹੀਂ ਹੈ ਕਿ ਤੁਸੀਂ ਕਿਸ ਬਾਰੇ ਕੀ, ਕਿਹਦੇ ਨਾਲ ਤੁਹਾਡੇ ਕੀ ਸੰਬੰਧ ਰਹੇ। ਜਿਹੜੀ ਯਾਦ ਹੁੰਦੀ ਹੈ ਜਦੋਂ ਅਸੀਂ, ਹਾਲਾਂ ਮਜ਼ਹਬੀ ਤੌਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹੈ ਕਿ ਉਸ ਨੇ ਜ਼ਿੰਦਗੀ 'ਚ ਅਸੀਂ ਕਿਵੇਂ ਜੀਵਨ ਬਿਤਾਇਆ, ਉਸ ਦਾ ਲੇਖਾ ਜੋਖਾ ਉਸਨੇ ਕਰਨਾ ਹੈ। ਲੇਕਿਨ ਜ਼ਾਹਰਾ ਤੌਰ 'ਤੇ ਅਸੀਂ ਦੁਨਿਆਵੀ ਜੀਵ ਜਿਨ੍ਹਾਂ ਦੇ ਨਾਲ ਉਹਨਾਂ ਵਿਛੜੀਆਂ ਰੂਹਾਂ ਨੇ ਸਰੀਰ 'ਚ ਹੁੰਦੇ, ਵਕਤ ਗੁਜ਼ਾਰਿਆ ਹੁੰਦਾ, ਉਹ ਯਾਦ ਇੱਕ ਇੱਕ ਕਰਕੇ ਬਾਰ-ਬਾਰ ਜਿਹੜੀ ਹੈ ਤੁਹਾਨੂੰ ਬੇਚੈਨ ਕਰਦੀ। ਔਰ ਅਸੀਂ ਜਿਵੇਂ ਪਿਛਲੇ ਦਿਨਾਂ 'ਚ ਵੀਰ ਗੋਬਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਔਰ ਉਦੋਂ ਮੈਂ ਭੁੱਲ ਗਿਆ ਕਿ ਜਿਵੇਂ TV 84 ਦੇ ਲਈ ਜਿਹੜਾ ਇੱਕ ਸਪੋਰਟ ਬੇਸ ਡਾਲਸ ਦੇ ਵਿੱਚ ਖੜਾ ਕੀਤਾ ਵੀਰ ਗੋਬਿੰਦਰ ਸਿੰਘ ਹੋਰਾਂ ਦੇ ਨਾਲ, ਉਹ ਅਮਨਵੀਰ ਸਿੰਘ ਜਿਹੜੇ ਬੜੇ ਹੀ ਡੈਡੀਕੇਟਿਡ ਨੌਜਵਾਨ ਨੇ। ਔਰ ਡਾਕਟਰ ਸਾਹਿਬ ਜਦੋਂ ਉਹਨਾਂ ਨੂੰ ਮਿਲੇ ਪਹਿਲੀ ਵਾਰ ਤੇ ਉਹ ਕਹਿਣ ਲੱਗੇ ਕਿ ਵੀ ਇਸ ਨੌਜਵਾਨ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਚਮਕ ਹੈ ਔਰ ਇਸ ਦੇ ਢਿੱਡ ਦੇ ਵਿੱਚ ਕੌਮ ਲਈ ਕੁਛ ਕਰਨ ਦੀ ਭਾਵਨਾ ਜਿਹੜੀ ਹੈ ਉਹ ਉਛਲ ਰਹੀ ਹੈ। ਸੋ ਉਹਨਾਂ ਦਾ ਵੀ ਬਹੁਤ ਵੱਡਾ, ਅਮਨਵੀਰ ਸਿੰਘ ਇਹ ਦੋਵੇਂ ਤਿੰਨੇ ਦਿਨ ਨਾਲ ਵੀ ਰਹੇ ਔਰ ਉਹ ਜਿਸ ਡੈਡੀਕੇਸ਼ਨ ਦੇ ਨਾਲ ਪੰਥ ਦੀ ਸੇਵਾ ਵਿੱਚ ਲੱਗੇ ਹੋਏ ਨੇ। ਔਰ ਮੈਂ ਸਮਝਦਾ ਵੀ ਅਸੀਂ, ਠੀਕ ਹੈ ਕਿ ਕੋਈ ਵੀ ਸਾਡੇ ਕਿਸੇ ਕਾਮੈਂਟ ਦਾ ਮੁਹਤਾਜ ਨਹੀਂ ਹੈ, ਪਰ ਇਹ ਇੱਕ ਜ਼ਰੂਰੀ ਵੀ ਹੁੰਦਾ ਹੈ ਜਿਹਦੇ 'ਚ ਕਿ ਅਸੀਂ ਬਾਕੀਆਂ ਤੱਕ ਵੀ ਇਹ ਸੁਨੇਹਾ ਪਹੁੰਚਾਉਂਦੇ ਹਾਂ ਔਰ ਕਿ ਭਾਈ ਜਿੱਥੇ ਤੁਸੀਂ ਕੌਮ ਦੇ ਕੰਮ ਵੱਲ ਤੁਰਦੇ ਹੋ ਤੇ ਤੁਹਾਡੇ ਦੁੱਖ ਸੁੱਖ ਦੀ ਘੜੀ ਪਰਿਵਾਰਾਂ ਲਈ ਵੀ, ਜਦੋਂ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਔਰ ਉੱਥੇ ਵੱਡੀ ਗਿਣਤੀ ਦੇ ਵਿੱਚ 4 ਚੁਫੇਰਿਓਂ ਪਹੁੰਚੇ ਤਾਂ ਜ਼ਾਹਰ ਹੈ ਕਿ ਡਾਕਟਰ ਸਾਹਿਬ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ ਜਾਂ ਦੂਜੇ, ਉਹਨਾਂ ਨੂੰ ਇਹ ਮਹਿਸੂਸ ਹੋਇਆ ਔਰ ਉਹਨਾਂ ਦੀ ਬੇਟੀ ਨੇ ਕਿਹਾ ਕਿ ਵੀ ਇਹ ਅਸੀਂ, ਸਾਡਾ ਅੱਧਾ ਕੰਮ ਤਾਂ ਭੁੱਲ ਗਿਆ ਕਿ ਹਾਊ ਮੈਨੀ ਪੀਪਲ ਲਵਡ ਆਵਰ ਡੈਡ। ਕਿ ਔਰ ਇਹ ਬਹੁਤ ਵਾਰ ਜਦੋਂ ਤੁਸੀਂ ਡੇ ਟੂ ਡੇ ਲਾਈਫ 'ਚ ਹੋ ਰਹੇ ਹੁੰਦੇ ਹੋ ਤੁਹਾਨੂੰ ਪਤਾ ਨਹੀਂ ਹੁੰਦਾ, ਕਿਉਂਕਿ ਬਹੁਤ ਵਾਰ ਜਦੋਂ ਜਿਹੜੇ ਲੋਕ ਸੋਸ਼ਲ ਜਾਂ ਪੋਲੀਟੀਕਲ ਜਾਂ ਧਾਰਮਿਕ ਤੌਰ 'ਤੇ ਕਮਿਊਨਿਟੀ ਤੌਰ 'ਤੇ ਕੋਈ ਕੰਮ ਕਰਦੇ ਨੇ, ਅਸਲ 'ਚ ਉਹ ਵਕਤ ਤਾਂ ਆਪਣੇ ਪਰਿਵਾਰ ਦਾ ਹੀ ਕੱਟ ਕੇ ਦੇ ਰਹੇ ਹੁੰਦੇ ਨੇ। ਔਰ ਜੇ ਇਹ ਵੀ ਨਾ ਹੋਏ ਕਿ ਭਾਈ ਕਮਿਊਨਿਟੀ ਜਿਹੜੀ ਹੈ ਫਿਰ ਕ੍ਰਾਈਸਿਸ ਵੇਲੇ ਜਾਂ ਦੁੱਖ ਵੇਲੇ ਜਾਂ ਕਿਸੇ ਵੀ ਲੋੜ ਵੇਲੇ ਨਾ ਖਲੋਏ, ਤਾਂ ਫਿਰ ਇਹ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਜਿਹੜਾ ਹੈ ਉਹ ਨੈਗੇਟਿਵਿਟੀ ਬਣ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀਰ ਦਲਜੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਜਿਹੜਾ ਇਹ ਕਿਹਾ ਕਿ ਜਿਵੇਂ ਮੀਡੀਆ ਦਾ ਨੈਰੇਟਿਵ, ਡਾਕਟਰ ਰਣਜੀਤ ਸਿੰਘ ਹੋਰਾਂ ਦਾ ਡ੍ਰੀਮ ਪ੍ਰੋਜੈਕਟ, ਉਹਨਾਂ ਦਾ ਬ੍ਰੇਨ ਚਾਈਲਡ, ਜਿਹਦੇ ਲਈ ਮੈਂ ਲਫ਼ਜ਼ ਇਸਤੇਮਾਲ ਕੀਤਾ ਸੀ TV 84, ਔਰ ਅਖੀਰਲੇ ਸਾਹ ਤੱਕ ਉਹ ਫਿਕਰਮੰਦ ਵੀ ਰਹੇ ਔਰ ਨਵੇਂ ਆਈਡੀਆਜ਼ ਦੇ ਨਾਲ ਭਰਪੂਰ ਵੀ ਰਹੇ ਕਿ ਅਸੀਂ ਇਹਨੂੰ ਇਵੇਂ ਅੱਗੇ ਲਿਜਾ ਸਕਦੇ ਹਾਂ, ਇਹਨੂੰ ਅਸੀਂ ਇਵੇਂ ਕਰ ਸਕਦੇ ਹਾਂ। ਇਸ ਸੰਬੰਧੀ ਉਹਨਾਂ ਨੇ ਈਵਨ ਹਸਨ ਜਲੀਲ ਸਾਹਿਬ ਵਾਸ਼ਿੰਗਟਨ 'ਚ ਨੇ, ਉਹਨਾਂ ਦੇ ਨਾਲ
ਅੱਗੇ ਗੱਲਬਾਤ ਤੋਰੀ ਹੋਈ ਸੀ। ਉਹਨਾਂ ਨੂੰ ਵੀ ਜਦੋਂ ਪਤਾ ਲੱਗਾ, ਉਹਨਾਂ ਨੇ ਪੂਰਾ 2 ਪੈਰਾਗ੍ਰਾਫ ਦਾ ਨੋਟ ਲਿਖਿਆ ਕਿ ਵੀ ਅਸੀਂ ਕਿਵੇਂ ਮਹਿਰੂਮ ਹੋਏ ਹਾਂ ਇੰਨੇ ਇੱਕ ਚੰਗੇ ਇਨਸਾਨ ਤੋਂ। ਸੋ ਅਸੀਂ ਵੀਰ ਦਲਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟ੍ਰੈਜਡੀਜ਼ ਅਸੀਂ ਆਪਣੀ ਜ਼ਿੰਦਗੀ ਦੀਆਂ ਵੀ, ਇੰਡੀਵਿਜੂਅਲ ਲਾਈਫਸ ਦੀਆਂ, ਉਹਨਾਂ ਨੂੰ ਦੇਖਦੇ ਹਾਂ, ਪਰ ਜਦੋਂ ਕੁਦਰਤ ਵੱਲੋਂ ਕੋਈ ਕਹਿਰ ਵਾਪਰਦਾ ਹੈ, ਉਹ ਅਰਥਕੁਏਕ ਹੋਏ, ਉਹ ਸੁਨਾਮੀ ਹੋਏ, ਉਹ ਹਰੀਕੇਨ ਹੋਏ, ਉਹ ਕੋਈ ਹੋਰ ਗਲੇਸ਼ੀਅਰ ਆ ਜਾਏ, ਕੋਈ ਸੜਕ ਡਿੱਗ ਪਏ, ਕੋਈ ਹੋਰ ਹੋ ਜਾਏ। ਔਰ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ ਈਸਟਰਨ ਜਾਂ ਈਸਟ ਅਫਗਾਨਿਸਤਾਨ ਦੇ ਜ਼ਿਲ੍ਹਾ ਖੋਸਤ ਦੇ ਵਿੱਚ ਇੱਕ ਬੜਾ ਮਾਰੂ ਜ਼ਲਜ਼ਲਾ, ਜਿਹਨੂੰ ਭੂਚਾਲ ਅਸੀਂ ਕਹਿੰਦੇ ਹਾਂ, ਇੱਧਰਲੇ ਪੰਜਾਬ 'ਚ ਉੱਧਰ ਜ਼ਲਜ਼ਲਾ ਹੈ, ਅਰਥਕੁਏਕ ਆਇਆ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 2000 ਦੇ ਕਰੀਬ ਮੌਤਾਂ ਹੋਈਆਂ ਨੇ, ਹਜ਼ਾਰਾਂ ਹੋਰ ਜ਼ਖਮੀ ਨੇ। ਔਰ ਅਫਸੋਸ ਇਸ ਗੱਲ ਦਾ ਹੈ ਕਿ ਇੱਕ ਪਾਸੇ ਜਦੋਂ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਪਿਛਲੇ ਲਗਭਗ 40 ਸਾਲ ਤੋਂ ਹੀ 1979 ਤੋਂ ਬਾਅਦ ਇੱਕ ਜੰਗ ਦੇ ਵਿੱਚ ਉਹ ਫਸੇ, ਔਰ ਅੱਜ ਵੀ ਜਦੋਂ ਕੋਈ ਵੀ ਟ੍ਰੈਜਡੀ ਵਾਪਰਦੀ ਹੈ, ਜਿਵੇਂ ਗੁਰਦੁਆਰਾ ਕਰਤੇ ਪ੍ਰਵਾਨ 'ਚ ਹੋਇਆ, ਜਿਸ ਤੋਂ ਇਹ ਜ਼ਾਹਰ ਹੋਇਆ ਕਿ ਇਹਦੇ ਬਾਵਜੂਦ ਕਿ ਅਮਰੀਕਾ ਔਰ ਫੋਰਨ ਫੋਰਸਿਸ ਉੱਥੋਂ ਨਿਕਲ ਗਈਆਂ ਨੇ, ਪਰ ਉਹਨਾਂ ਦੀਆਂ ਏਜੰਸੀਆਂ ਔਰ ਭਾਰਤ ਦੀ ਰਾਹ ਵਰਗੀ ਏਜੰਸੀ ਉੱਥੇ ਕੁਛ ਨਾ ਕੁਛ ਕਰਨ ਦੇ ਉੱਤੇ ਉਤਾਰੂ ਹੈ, ਔਰ ਉੱਥੇ ਪੀਸ ਨਹੀਂ ਹੋਣ ਦਾ। ਔਰ ਜਦੋਂ ਇਹ ਟ੍ਰੈਜਡੀ ਵਾਪਰੀ, ਹੁਣ ਕਿਉਂਕਿ ਅਫਗਾਨਿਸਤਾਨ ਪ੍ਰਤੀ ਇੱਕ ਜਿਹੜੀ ਪਰਸੈਪਸ਼ਨ ਵੀ ਦੁਨੀਆ 'ਚ ਬਣ ਗਈ ਜਾਂ ਬਣਾ ਦਿੱਤੀ ਗਈ ਕਿ ਭਾਈ ਇਹ ਤਾਂ ਕਿਸੇ ਦੇ ਨਾਲ ਕੋਆਪਰੇਟ ਨਹੀਂ ਕਰਦੇ, ਇਹਨਾਂ ਨੇ ਤਾਂ ਆਪਣਾ ਹੀ ਇਸਲਾਮਿਕ ਨਿਜ਼ਾਮ ਚਲਾਉਣਾ ਹੈ, ਔਰ ਦੂਜਾ ਉਹਦਾ ਇੱਕ ਇੰਪੈਕਟ ਅਸੀਂ ਦੇਖਣ ਜਾਂਦੇ ਹਾਂ। ਔਰ ਇਹ ਤਾਲਿਬਾਨ ਦੀ ਹਕੂਮਤ ਨੇ ਹਾਲ ਪਾਰਿਆ ਕੀਤੀ ਹੈ ਕਿ ਭਾਈ ਏਡਾ ਵੱਡਾ ਹੋਇਆ, ਸਾਨੂੰ ਇੰਟਰਨੈਸ਼ਨਲ ਹੈਲਪ ਕਰੋ। ਯੂਨਾਈਟਿਡ ਨੇਸ਼ਨਸ ਨੂੰ ਵੀ ਉਹਨਾਂ ਨੇ ਕਿਹਾ, ਦੂਸਰਿਆਂ ਨੂੰ ਵੀ ਕਿਹਾ, ਪਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਵੀ ਡਿਸਕ੍ਰਿਮੀਨੇਸ਼ਨ ਵੈਸਟਰਨ ਕੰਟਰੀਜ਼ ਜਾਂ ਅਮਰੀਕਾ ਦੀ ਹੋ ਜਾਂਦੀ ਹੈ ਕਿ ਵੀ ਜਿੱਥੇ ਉਹ, ਔਰ ਇਹ ਗੱਲ ਈਵਨ ਯੂਕਰੇਨ ਦੇ ਹਵਾਲੇ ਨਾਲ ਵੀ ਕਹੀ ਗਈ ਕਿ ਭਾਈ ਯੂਕਰੇਨ ਦੇ ਵਿੱਚ ਕਿਉਂਕਿ ਜਿਹੜੇ ਸਫ਼ਰ ਕਰ ਰਹੇ ਨੇ ਉਹ ਵਾਈਟ ਸਕਿਨਡ ਨੇ ਔਰ ਦੂਸਰੇ ਨੇ, ਉਹਨਾਂ ਦੇ ਲਈ ਹਰ ਪਾਸਿਓਂ ਮਦਦ ਜਾ ਰਹੀ ਹੈ। ਇਹ ਗੱਲ ਮੈਂ ਨਹੀਂ ਕਹਿੰਦਾ, ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ, ਉਹਨਾਂ ਨੇ ਅਫਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਉੱਥੇ ਇਸ ਕਿਸਮ ਦੇ ਕ੍ਰਾਈਸਿਸ ਨੇ ਔਰ ਉਹਦੇ ਲਈ ਕਮਿਟਮੈਂਟਸ ਕੀਤੀਆਂ ਹੋਈਆਂ ਕੰਟਰੀਜ਼ ਨੇ, ਲੇਕਿਨ ਉਹ ਜਿਹੜਾ ਉਹਨੂੰ ਫੁਲਫਿਲ ਨਹੀਂ ਕਰ ਰਹੇ। ਔਰ ਇਹੀ ਗੱਲ ਅਸੀਂ ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਕਹਿੰਦੇ ਹਾਂ ਵੀ ਜਦੋਂ ਅਫਗਾਨਿਸਤਾਨ 'ਚੋਂ ਅਮਰੀਕਨ ਔਰ ਨੈਟੋ ਫੋਰਸਿਸ ਨਿਕਲੀਆਂ, ਉਦੋਂ ਵੀ ਜ਼ਾਹਰ ਸੀ ਕਿ ਅਫਗਾਨਿਸਤਾਨ ਜਿਸ ਦੀ ਸਾਰੀ ਇਕੋਨਮੀ ਜਿਹੜੀ ਸ਼ਾਇਦ $20 ਬਿਲੀਅਨ ਦੀ ਸਾਰੀ ਇਕੋਨਮੀ ਹੈ, ਉਹਦੇ 'ਚੋਂ 16 ਕਿ 17 ਬਿਲੀਅਨ ਡਾਲਰ ਤਾਂ ਫੋਰਨ ਏਡ ਦੇ ਉੱਤੇ ਖੜੀ ਹੈ ਕਿ ਬਾਹਰਲੀ ਏਡ ਹੈ ਤਾਂ ਨਹੀਂ। ਲੇਕਿਨ ਜਿਵੇਂ ਏਡ ਰੋਕੀ ਗਈ, ਜਿਵੇਂ ਜਿਹੜੇ ਪੈਸੇ ਉਹਨਾਂ ਦੀ ਏਡ ਦੇ ਹੀ ਸੀ, ਭਾਵੇਂ ਅਮਰੀਕਾ ਦੇ ਹੀ ਦਿੱਤੇ ਹੋਏ ਸੀ, ਉਹ ਉਹਨਾਂ ਨੂੰ ਫਰੀਜ਼ ਕਰ ਲਿਆ ਗਿਆ। ਹੁਣ ਪਤਾ ਨਹੀਂ ਕਿੰਨਾ ਕੁ ਰਿਲੀਜ਼ ਕੀਤਾ ਜਾਂ ਨਹੀਂ ਕੀਤਾ, ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਜੋ ਇਹ ਟ੍ਰੈਜਡੀ ਵਾਪਰੀ ਹੈ, ਇੱਕ ਸੱਜਣ ਜਿਹਨੇ BBC ਨੂੰ ਇੰਟਰਵਿਊ 'ਚ ਕਿਹਾ ਕਿ ਮੈਂ ਇਕੱਲੇ ਨੇ 80 ਡੈਡ ਬਾਡੀਜ਼ ਕੱਢੀਆਂ ਨੇ ਜ਼ਮੀਨ 'ਚੋਂ। ਔਰ ਜਦੋਂ ਇਸ ਕਿਸਮ ਦੀ ਟ੍ਰੈਜਡੀ ਹੁੰਦੀ ਹੈ ਲੋਕਲ ਲੈਵਲ ਦੇ ਉੱਤੇ, ਅਫਗਾਨਿਸਤਾਨ ਹੋਏ ਜਾਂ ਈਵਨ ਪਾਕਿਸਤਾਨ ਵੀ ਜੇ ਮਦਦ ਕਰੇ, ਲੇਕਿਨ ਇਹ ਜਿਸ ਕਿਸਮ ਦੀ ਇਕਵਿਪਮੈਂਟ ਮਦਦ, ਔਰ ਅਫਗਾਨਿਸਤਾਨ ਦੇ ਵਿੱਚ ਜੇ ਅਸੀਂ ਦੇਖੀਏ ਕਿ ਬਈ ਆਲਰੇਡੀ ਗੁਰਬਤ ਹੈ, ਔਰ ਇਹ ਜਿਹੜਾ ਈਸਟਰਨ ਪ੍ਰੋਵਿੰਸ ਹੈ ਉਹਦੇ 'ਚ ਤਾਂ ਲੋਕ ਵਿਚਾਰੇ ਬਿਲਕੁਲ ਹੀ ਜਿਹੜੇ ਨੇ, ਉਹ ਇਹ ਨਹੀਂ ਹੈ ਕਿ ਵੀ ਡੈਥਸ ਔਰ ਜ਼ਖਮੀ ਨੇ, ਹਜ਼ਾਰਾਂ ਘਰ ਜਿਹੜੇ ਡਿੱਗ ਪੈਂਦੇ ਨੇ, ਬੱਚੇ ਨੇ, ਛੋਟੇ ਔਰਤਾਂ ਨੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਵੱਧ ਤੋਂ ਵੱਧ ਮਦਦ ਹੋਏ। ਅਸੀਂ ਆਪਣੀ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨ ਜਿਹੜੀ ਹਿਊਮੈਨੀਟੇਰੀਅਨ ਡਿਵੈਲਪਮੈਂਟ 'ਚ ਕੰਮ ਕਰਦੀ ਹੈ, ਯੂਨਾਈਟਿਡ 6, ਉਹਨਾਂ ਨੂੰ ਵੀ ਇਹ ਕਿਹਾ ਕਿ ਭਾਈ ਫੋਰਨ ਜਿਹੜੀ ਵੀ ਜਿੰਨੀ ਵੀ ਮਦਦ ਪਹੁੰਚਾਈ ਜਾ ਸਕਦੀ, ਹਾਲਾਂਕਿ ਇਹ ਕੰਮ ਵੱਡੇ ਲੈਵਲ ਦੇ ਨੇ, ਲੇਕਿਨ ਜਿੱਥੇ ਜਿੱਥੇ ਵੀ ਜੋ ਵੀ ਕੁਝ ਕੀਤਾ ਜਾ ਸਕਦਾ, ਸੋ ਅਸੀਂ ਮਾਰੇ ਗਿਆਂ ਲਈ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਔਰ ਜਿਹੜੇ ਸਫਰਿੰਗ ਲੋਕ ਨੇ ਉਹਨਾਂ ਦੇ ਲਈ ਦੁਆ ਕਰਦੇ ਹਾਂ ਕਿ ਰੱਬ ਉਹਨਾਂ ਨੂੰ ਹਿੰਮਤ ਦੇ, ਇਸ ਟ੍ਰੈਜਡੀ 'ਚੋਂ ਪਾਰ ਨਿਕਲ ਸਕਣ। ਇਸ ਨੂੰ ਉਹ ਬਹਾਦਰੀ ਨਾਲ ਫੇਸ ਕਰ ਰਹੇ ਨੇ ਅਫਗਾਨਾਂ 'ਚ। ਕਰੈਕਟਰ ਤਾਂ ਉਹਨਾਂ ਵਿੱਚ, ਪਰ ਇਹ ਵੀ ਕਈ ਵਾਰ ਰੱਬ ਦਾ ਭਾਣਾ ਹੈ ਕਿ ਸਮਝ ਤੋਂ ਬਾਹਰ ਹੋ ਜਾਂਦਾ ਹੈ ਕਿ ਕਿਵੇਂ ਉਹੀ ਲੋਕ ਬਾਰ-ਬਾਰ, ਉਹੀ ਗਰੀਬ, ਉਹੀ ਜਿਹੜੇ ਵਿਚਾਰੇ ਡਿਪਰਾਈਵਡ ਹੈਵ ਨਾਟ ਨੇ, ਉਹ ਇੱਕ ਤੋਂ ਬਾਅਦ ਦੂਸਰੇ ਕ੍ਰਾਈਸਿਸ, ਕਿਤੇ ਮਹਿੰਗਾਈ ਹੋ ਜਾਏ ਤਾਂ ਵੀ ਉਹਨਾਂ ਨੇ ਸਫਰ ਕਰਨਾ ਹੈ, ਕੋਈ ਹੋਰ ਕ੍ਰਾਈਸਿਸ ਹੁੰਦਾ। ਹੁਣ ਗੱਲ ਅਸੀਂ ਜਿਹੜਾ ਸਾਡਾ ਮੇਨ ਤੁਸੀਂ ਟੌਪਿਕ ਡਿਸਕਸ ਕੀਤਾ,
ਅਸੀਂ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਹੁਣ ਲਗਭਗ 3.5 ਜਾਂ 4 ਡੈਕੇਡਸ ਤੋਂ ਅਮਰੀਕਾ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਅਮਰੀਕਾ ਦੀ ਜਿਹੜੀ ਹੈ ਉਹ ਸ਼ਹਿਰੀਅਤ ਨੂੰ ਮਾਣ ਰਹੇ ਹਾਂ, ਇਹਨਾਂ ਦੇ ਸੁੱਖ ਸੁਵਿਧਾਵਾਂ ਨੂੰ ਵੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅਮਰੀਕਾ ਆਉਣ ਦਾ ਫੈਸਲਾ 80s ਦੇ ਵਿੱਚ ਲਿਆ, ਉਦੋਂ ਅਮਰੀਕਾ ਸੱਚਮੁੱਚ ਹਿਊਮਨ ਰਾਈਟਸ ਦਾ ਚੈਂਪੀਅਨ ਸੀ। ਹਾਲਾਂਕਿ ਇਹ ਨਹੀਂ ਹੈ ਵੀ ਅਮਰੀਕਾ ਨੇ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਆਪਣੀਆਂ ਉਸ ਕਿਸਮ ਦੀਆਂ ਜਿਹਨੂੰ ਦੁਸਾਹਸ ਕਿਹਾ ਜਾਂਦਾ ਹੈ ਕਿ ਭਾਈ ਐਵੇਂ ਦਿਲਵਦੀਆਂ ਨਹੀਂ ਦਿਖਾਈਆਂ। ਉਹ ਤਾਂ ਅਸੀਂ ਕੋਰੀਅਨ ਵਾਰ 'ਚ ਵੀ, ਵੀਅਤਨਾਮ ਵਾਰ 'ਚ ਵੀ, ਔਰ ਵੀਅਤਨਾਮ ਵਾਰ ਬਾਰੇ ਤਾਂ ਅਕਸਰ ਅਸੀਂ ਸਟੂਡੈਂਟ ਲਾਈਫ 'ਚ ਇਹ ਨਜ਼ਮਾਂ ਔਰ ਇਹ ਕਹਾਣੀਆਂ ਕਿ ਭਾਈ ਕਿਵੇਂ ਉੱਥੇ ਕਾਰਪੈਟ ਬੋmbਿੰਗ ਹੋ ਰਹੀ ਹੈ, ਕਿਵੇਂ ਅਮਰੀਕਨ ਸਾਈਬਰ ਜੈਟ ਉੱਥੇ ਕੀ ਕਰ ਰਹੇ ਨੇ। ਪਰ ਉਹ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਇੱਕਦਮ ਬਾਅਦ ਇੱਕ ਨਵੀਂ ਪੋਲਰਾਈਜੇਸ਼ਨ ਸ਼ੁਰੂ ਹੋਈ ਔਰ ਕੋਲਡ ਵਾਰ ਦੀ ਬਿਗਨਿੰਗ ਸੋਵੀਅਤ ਯੂਨੀਅਨ ਵਰਸਸ ਅਮਰੀਕਾ ਔਰ ਏਸ਼ੀਆ ਦੇ ਵਿੱਚ ਆਪਣਾ ਇਨਫਲੂਐਂਸ ਵਿਨ ਕਰਨ ਦੇ ਲਈ ਇਹ ਦੋਨੋਂ ਹੀ ਜੰਗਾਂ, ਕੋਰੀਅਨ ਵਾਰ ਔਰ ਵੀਅਤਨਾਮ ਵਾਰ, ਜਿਹੜੀਆਂ ਅਮਰੀਕਾ ਨੇ ਵਿੱਢੀਆਂ ਜਾਂ ਅਮਰੀਕਾ ਉਸ ਦਾ ਹਿੱਸਾ ਬਣਿਆ, ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਅਮਰੀਕਨ ਸੋਲਜਰ ਮਾਰੇ ਗਏ। ਵੀਅਤਨਾਮ ਵਾਰ 'ਚ ਵੀ 60,000 ਦੇ ਕਰੀਬ ਅਮਰੀਕਨ ਸੋਲਜਰ ਮਰੇ, ਇੰਨਾ ਕੁ ਨੰਬਰ ਕੋਰੀਅਨ ਵਾਰ 'ਚ ਵੀ ਸੀ। ਔਰ ਹਾਲਾਂਕਿ ਇਹ ਵਾਰਸ ਜਿਹੜੀਆਂ ਨੇ ਇਹ ਯੂਨਾਈਟਿਡ ਨੇਸ਼ਨਸ ਦੀ ਸੁਪਰਵਿਜ਼ਨ ਦੇ ਥੱਲੇ ਉਹਦੇ 'ਚ ਮਲਟੀ ਨੈਸ਼ਨਲ ਫੌਜ ਸੀ ਡਿਫਰੈਂਟ ਕੰਟਰੀਜ਼ ਦੀ। ਕੋਰੀਅਨ ਵਾਰ 'ਚ ਖਾਸ ਤੌਰ ਤੇ ਇੰਡੀਅਨ ਸੋਲਜਰ ਵੀ ਸੀ, ਪਾਕਿਸਤਾਨ ਦਾ ਨਹੀਂ ਮੈਨੂੰ ਪਤਾ ਹੈ, ਲੇਕਿਨ ਪਾਕਿਸਤਾਨੀ ਵੀ ਹੋਣਗੇ ਜ਼ਰੂਰ, ਕਿਉਂਕਿ ਉਦੋਂ ਪਾਕਿਸਤਾਨ ਪੂਰੀ ਤਰ੍ਹਾਂ ਜਿਹੜਾ ਉਹ ਅਮਰੀਕਾ ਦੇ ਖੈਮੇ 'ਚ ਸੀ। ਹੁਣ ਉਸ ਤੋਂ ਬਾਅਦ ਜਦੋਂ ਫੌਜਾਂ ਉੱਥੋਂ ਨਿਕਲ ਆਈਆਂ, ਫਿਰ ਇਹ ਲੱਗਾ ਵੀ ਅਮਰੀਕਾ ਜਿਹੜਾ ਉਹ ਹੁਣ ਬਾਹਰ ਖਾਸ ਤੌਰ ਤੇ ਫੋਰਨ ਪਾਲਿਸੀ ਦੇ ਮਾਮਲੇ ਦੇ ਵਿੱਚ ਜ਼ਿਆਦਾ ਡਿਸਕਰੀਟ ਹੋਏਗਾ, ਖਾਮ-ਖਾ ਦੇ ਪੰਗੇ ਨਹੀਂ ਲਏਗਾ। ਲੇਕਿਨ ਬਹੁਤ ਜਲਦ ਅਸੀਂ 1991 ਤੱਕ ਪਹੁੰਚਦੇ ਹਾਂ ਪਰਸ਼ੀਅਨ ਗਲਫ, ਜਿਹਦੇ 'ਚ ਕਿ ਕੁਵੈਤ ਔਰ ਇਰਾਕ ਕੁਵੈਤ ਦੇ ਉੱਤੇ ਕਾਬਜ਼ ਹੁੰਦਾ, ਅਮਰੀਕਾ ਫੌਜ ਭੇਜਦਾ। ਔਰ ਉਸ ਤੋਂ ਬਾਅਦ ਜਿਹੜੀ ਅਨਵਾਂਟਡ ਵਾਰ ਜਿਹਨੂੰ ਮੈਂ ਕਹਿ ਸਕਦਾ ਜਿਹੜੀ ਕਿ ਸਿਰਫ ਧੌਂਸ ਜਮਾਉਣ ਲਈ ਸੀ, 2003 ਦੇ ਵਿੱਚ ਜਦੋਂ ਇਰਾਕ ਦੇ ਉੱਤੇ ਅਮਰੀਕਾ ਨੇ ਅਟੈਕ ਕੀਤਾ। 9/11 ਦੇ ਹਾਦਸੇ ਤੋਂ ਬਾਅਦ ਅਫਗਾਨਿਸਤਾਨ ਵਾਲਾ ਪਾਰਟ ਸਮਝ ਆ ਸਕਦਾ ਹੈ, ਹਾਲਾਂਕਿ ਉਹਨੂੰ ਮੱਚ ਬਿਫੋਰ ਜਿਹੜਾ ਉਹ ਨਿਬੇੜਿਆ ਜਾ ਸਕਦਾ ਸੀ, ਖਾਸ ਤੌਰ ਤੇ ਜਦੋਂ ਉਸਾਮਾ ਬਿਨ ਲੈਡਨ ਲਗਭਗ 10 ਸਾਲ ਬਾਅਦ ਮਾਰਿਆ ਜਾਂਦਾ। ਉਸ ਤੋਂ ਬਾਅਦ ਅਗਲੇ 10 ਸਾਲ ਤੱਕ ਡਰੈਗ ਔਨ ਕਰਕੇ ਸਫਰਿੰਗ ਨੂੰ ਹੀ ਡਰੈਗ ਔਨ ਕੀਤਾ। ਪਰ ਮੈਂ ਇਹ ਜਦੋਂ ਇਸ ਪੀਰੀਅਡ ਨੂੰ ਦੇਖਦਾ ਹਾਂ, ਅਸੀਂ 80s ਦੇ ਵਿੱਚ ਇਹ ਦੇਖਦੇ ਸੀ ਕਿ ਭਾਈ ਇੱਕ ਪਾਸੇ ਸੋਵੀਅਤ ਯੂਨੀਅਨ ਪੂਰਾ ਕਮਿਊਨਿਸਟ ਬਲਾਕ ਹੈ ਜਿਹੜਾ ਕਿ ਸੈਂਟਰਲਾਈਜ਼ਡ ਹੈਜੀਮੋਨਿਕ ਰੂਲ ਹੈ, ਔਰ ਅਮਰੀਕਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਹੈ ਉਹਦਾ ਚੈਂਪੀਅਨ ਹੈ। ਔਰ ਸਾਨੂੰ ਲੱਗਦਾ ਸੀ ਕਿ ਵੀ ਇੱਥੇ ਜਿਹੜਾ ਜੇ ਸਿੱਖਾਂ ਦੀ ਵੀ ਕੋਈ ਸੁਣਵਾਈ ਹੋਈ, ਸਾਡੇ ਕੌਮੀ ਘਰ ਦੀ ਗੱਲ ਨੂੰ ਕੋਈ ਜਿਹੜੀ ਹੈ ਉਹ ਪਜ਼ੀਰਾਈ ਮਿਲੀ ਤੇ ਉਹ ਇੱਥੇ ਹੀ ਮਿਲੇਗੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਦੌਰ ਦੇ ਵਿੱਚ ਇੱਥੇ ਉਸ ਕਿਸਮ ਦਾ ਮਾਹੌਲ ਵੀ ਨਜ਼ਰ ਆਉਂਦਾ ਸੀ। ਪਰ ਇਹ ਸਭ ਕੁਝ ਬਦਲਿਆ ਜਦੋਂ 1999-90 ਤੱਕ ਪਹੁੰਚਦੇ ਹਾਂ। ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟ ਗਿਆ ਔਰ ਅਮਰੀਕਾ ਦਾ ਇੰਟਰਸਟ ਵੀ ਜਿਹੜਾ ਸੀ ਫਿਰ ਛੋਟੇ ਮੁਲਕ ਕ੍ਰੀਏਟ ਕਰਨ ਦੀ ਥਾਂ ਦੇ ਉੱਤੇ ਉਹ ਜਿਹੜਾ ਉਹਦਾ ਖਲਾਰਾ ਸੀ ਉਹਨੂੰ ਸਾਂਭਣ ਤੇ ਹੀ ਲੱਗ ਗਿਆ ਥੋੜ੍ਹਾ ਬਹੁਤ। ਅਸੀਂ ਯੂਗੋਸਲਾਵੀਆ ਵੀ ਟੁੱਟਿਆ ਨਾਲ, ਸਰਬ ਫੌਜਾਂ ਜਿਹੜੀਆਂ ਨੇ ਉਹ ਕਰੋਸ਼ੀਆ ਰਾਹੀਂ ਬੋਸਨੀਆ ਹਰਜ਼ੇਗੋਵੀਨਾ, ਔਰ ਉੱਥੇ ਕਿੰਨੀ ਦੇਰ ਉਸ ਲੜਾਈ ਦੇ ਵਿੱਚ ਜੈਨੋਸਾਈਡਲ ਲਾਈਨ ਸ਼ੁਰੂ ਹੋਈ। ਸੋ ਉਸ ਸਾਰੇ ਤੋਂ ਬਾਅਦ ਅਮਰੀਕਾ ਨੇ ਇੱਕ ਜਿਹੜਾ ਕਿ ਨਵਾਂ ਵਰਲਡ, ਅਮਰੀਕਾ ਇੱਕੋ ਇੱਕ ਓਨਲੀ ਸੁਪਰ ਪਾਵਰ ਦੇ ਤੌਰ ਤੇ ਉਸ ਦਾ ਉਭਾਰ ਹੋਇਆ ਔਰ ਖੈਮੇ ਬਦਲਣੇ ਸ਼ੁਰੂ ਹੋਏ। ਇੰਡੀਆ ਜਿਸ ਬਾਰੇ ਅਮਰੀਕਾ ਦੀ ਬਹੁਤ ਸਖਤ ਪਹੁੰਚ ਸੀ ਡਿਊਰਿੰਗ ਦਾ ਕੋਲਡ ਵਾਰ, ਜੇ ਤੁਸੀਂ ਡੀਕਲਾਸੀਫਾਈਡ ਡਾਕੂਮੈਂਟ ਦੇਖੋ ਕਿ ਰੀਗਨ ਜਾਂ ਹੈਨਰੀ ਕਿਸਿੰਜਰ ਜਾਂ ਉਹ ਦੂਸਰੇ ਸਾਰੇ ਭਾਰਤ ਬਾਰੇ, ਇੰਦਰਾ ਗਾਂਧੀ ਬਾਰੇ ਕੀ ਵਿਚਾਰ ਰੱਖਦੇ ਸੀ। ਭਾਰਤ ਨੇ ਐਮਰਜੈਂਸੀ ਲਾਈ, ਇੰਦਰਾ ਗਾਂਧੀ ਨੇ 1975 'ਚ, ਅਮਰੀਕਾ ਨੇ ਕਿਵੇਂ ਵਿਰੋਧ ਕੀਤਾ। ਲੇਕਿਨ ਜਿਉਂ ਹੀ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ ਔਰ ਇੰਡੀਆ ਨੇ ਆਪਣਾ ਖੈਮਾ ਬਦਲਣਾ ਸ਼ੁਰੂ ਕੀਤਾ ਔਰ ਹੌਲੀ ਬਦਲਦਿਆਂ 9/11 ਤੋਂ ਬਾਅਦ ਅਮਰੀਕਨ ਖੈਮੇ ਦੇ ਵਿੱਚ ਇਸ ਕਦਰ ਆਏ ਕਿ ਜਿਹੜਾ ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਸੈਂਕਸ਼ਨਸ ਲੱਗੀਆਂ ਸੀ, ਨਿਊਕਲੀਅਰ ਜਿਹੜਾ ਇਹਨਾਂ ਦੇ ਧਮਾਕੇ ਕਰਨ ਤੋਂ ਬਾਅਦ ਜੂਨੀਅਰ ਬੁਸ਼ ਨੇ
ਇੰਡੀਆ ਨੂੰ ਉਸ ਖੂਹ 'ਚੋਂ ਕੱਢਿਆ, ਨਿਊਕਲੀਅਰ ਸਪਲਾਇਰ ਗਰੁੱਪ ਦੇ ਨਾਲ ਤਾਲਮੇਲ ਕਰਕੇ ਉਹਨੂੰ ਉਸ ਬਿਨਾਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਸਾਈਨ ਕਰਨ ਦੇ ਨਾ ਹੀ ਇੰਡੀਆ ਨੇ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਸਾਈਨ ਕੀਤੀ, ਪਰ ਇੰਡੀਆ ਨਾਲ ਉਹਨਾਂ ਨੇ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇੰਡੋ US ਨਿਊਕਲੀਅਰ ਡੀਲ, ਜਿਹਦੇ ਥੱਲੇ ਉਹਨਾਂ ਨੂੰ ਰਿਐਕਟਰ ਸਪਲਾਈ ਔਰ ਆਮ ਵਾਂਗ ਸਾਰਾ ਵਰਤਾਰਾ ਹੋਇਆ। ਅੱਛਾ, 2014 ਤੱਕ ਪਹੁੰਚਦੇ ਹਾਂ ਅਸੀਂ। ਜੇ ਹੁਣ ਇਨੀਸ਼ੀਅਲ ਪਾਰਟ ਦੇਖੀਏ ਕਿ 2002 ਦੇ ਵਿੱਚ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਬਣਦਾ ਹੈ, ਹਜ਼ਾਰਾਂ ਮੁਸਲਮਾਨਾਂ ਦੀ ਉਹ ਨਸਲਕੁਸ਼ੀ ਕਰਦਾ ਹੈ, ਔਰ ਅਮਰੀਕਾ ਦੇ ਵਿੱਚ US ਸਰਫ ਦੀ ਰਿਕਮੈਂਡੇਸ਼ਨ ਦੇ ਉੱਤੇ ਮੋਦੀ ਦੀ ਅਮਰੀਕਾ ਐਂਟਰੀ ਤੇ ਬੈਨ ਲੱਗ ਜਾਂਦਾ ਹੈ। ਇਹੀ ਕੈਨੇਡਾ 'ਚ ਵੀ ਰਹਿੰਦਾ ਹੈ, UK 'ਚ ਵੀ ਰਹਿੰਦਾ। ਹੁਣ ਇਹ ਉਹ ਪੀਰੀਅਡ ਸੀ ਕਿ ਬੇਸ਼ੱਕ 9/11 ਹੋ ਚੁੱਕਾ ਸੀ, ਪਰ ਅਮਰੀਕਾ ਨੂੰ ਅਜੇ ਵੀ ਹਿਊਮਨ ਰਾਈਟਸ ਨਾਲ ਸੰਬੰਧਿਤ ਜਿਹੜਾ ਥੋੜ੍ਹਾ ਬਹੁਤ ਆਪਣਾ ਉਹ ਰੈਪੂਟੇਸ਼ਨ ਕਾਇਮ ਰੱਖਣਾ ਚਾਹੁੰਦੇ ਸੀ, ਔਰ ਖ਼ਾਸ ਤੌਰ 'ਤੇ ਜਦੋਂ ਕੋਈ ਖੁੱਲ੍ਹੇਆਮ ਹੀ ਨਸਲਕੁਸ਼ੀ ਕਰ ਰਿਹਾ ਹੋਵੇ। ਲੇਕਿਨ 2014 ਤੱਕ ਪਹੁੰਚਦੇ ਹਾਂ, ਭਾਰਤ ਹੋਰ ਫਰਮਲੀ ਡਿਊਰਿੰਗ ਦਾ ਮਨਮੋਹਨ ਸਿੰਘ ਗਵਰਨਮੈਂਟ ਦੇ ਪੀਰੀਅਡ ਦੇ 10 ਸਾਲ ਮਨਮੋਹਨ ਸਿੰਘ ਜਿਹੜਾ ਉਹ ਪ੍ਰਾਈਮ ਮਿਨਿਸਟਰ ਰਿਹਾ 2004 ਤੋਂ 2014 ਤੱਕ, ਔਰ ਜਦੋਂ ਮੋਦੀ ਜਿਹੜਾ 2014 'ਚ ਪ੍ਰਧਾਨ ਮੰਤਰੀ ਬਣਿਆ, ਅਮਰੀਕਾ ਦੀ ਨੀਤੀ ਟੋਟਲੀ ਬਦਲ ਚੁੱਕੀ ਸੀ। ਔਰ ਇਸ ਸਾਰੇ ਪੀਰੀਅਡ 'ਚ ਜਿਵੇਂ ਫਿਰ ਮੋਦੀ ਅਮਰੀਕਾ ਦਾ ਡਾਰਲਿੰਗ ਬਣਿਆ, ਜਿਵੇਂ ਉਹਨੂੰ ਜਿਹੜਾ ਉਹ ਰੈੱਡ ਕਾਰਪੇਟ ਵੈਲਕਮ ਮਿਲਦੀ ਰਹੀ, ਟਰੰਪ ਦੇ ਪੀਰੀਅਡ ਤੱਕ ਪਹੁੰਚਦੇ ਹਾਂ ਤੇ ਫਿਰ ਹਾਊਡੀ ਮੋਡੀ ਵਾਲਾ ਉਹ ਸਾਰਾ ਸਿਨੇਰੀਓ ਹਿਊਸਟਨ ਦੇ ਸ਼ਹਿਰ ਦੇ ਵਿੱਚ, ਜਿੱਥੇ ਕਿ ਉਹ ਖੁੱਲ੍ਹ ਕੇ ਮੋਦੀ ਵੋਟਾਂ ਮੰਗ ਰਿਹਾ ਟਰੰਪ ਦੇ ਲਈ ਕਿ ਅਬ ਕੀ ਬਾਰ ਫਿਰ ਕੀ ਬਾਰ ਟਰੰਪ ਸਰਕਾਰ, ਔਰ ਹਿੰਦੂ ਫਾਊਂਡੇਸ਼ਨ ਇੱਥੇ ਮਿਲੀਅਨਸ ਆਫ ਡਾਲਰਸ ਇਕੱਠਾ ਕਰਕੇ ਟਰੰਪ ਨੂੰ ਦੇ ਰਹੀ ਹੈ, ਤੇ ਟਰੰਪ ਵੀ ਕਹਿ ਰਿਹਾ ਆਈ ਲਾਈਕ ਹਿੰਦੂਜ਼। ਸੋ ਉਹ ਫਿਰ ਵਾਈਟ ਹਾਊਸ ਹੋਏ, US ਲਾਅ ਮੇਕਰ ਹੋਣ, ਇਹਦੇ ਬਾਵਜੂਦ ਕਿ 2014 ਤੋਂ 2022 ਤੱਕ ਪਹੁੰਚਦੇ ਆਏ ਇਹਨਾਂ 8 ਸਾਲਾਂ 'ਚ ਜਿਸ ਲੈਵਲ ਦੇ ਉੱਤੇ ਘੱਟ ਗਿਣਤੀਆਂ ਦੀ, ਜਿਨ੍ਹਾਂ 'ਚ 20 ਕਰੋੜ ਮੁਸਲਮਾਨ ਸ਼ਾਮਲ ਨੇ, 3 ਕਰੋੜ ਦੇ ਕਰੀਬ ਸਿੱਖ ਨੇ, ਇੰਨੇ ਈਸਾਈ ਨੇ, ਔਰ 10 ਕਰੋੜ ਤੋਂ ਜ਼ਿਆਦਾ ਦਲਿਤ ਨੇ, ਇੰਨੇ ਹੀ ਜਿਹੜੇ ਨੇ ਉਹ ਸ਼ਡਿਊਲ ਟਰਾਈਬ ਨੇ, ਆਲਮੋਸਟ 10-11% ਪਾਪੂਲੇਸ਼ਨ। ਉਹਨਾਂ ਦੇ ਨਾਲ ਕੀ ਵਰਤਾਰਾ ਚੱਲ ਰਿਹਾ ਹੈ, ਕਿਹੜੇ ਕਾਨੂੰਨ ਉਹਨਾਂ ਨੇ ਪਾਸ ਕੀਤੇ, ਕਿਵੇਂ ਅੱਜ ਤਾਂ ਹਾਲ ਇਹ ਹੈ ਕਿ ਜਿਹਦਾ ਮਰਜ਼ੀ ਜਾ ਕੇ ਘੱਟ ਗਿਣਤੀ ਵਾਲੇ ਦਾ ਘਰ UP ਦਾ ਗੁੰਡਾ ਚੀਫ ਮਿਨਿਸਟਰ ਢਾਹ ਦਿੰਦਾ ਹੈ। ਔਰ ਇਹੀ ਨਹੀਂ ਕਿ ਉਹਨਾਂ ਨਾਲ ਜੋ ਇੱਕ ਸਿੱਖ ਗੁਰਦੁਆਰਾ ਜਿਹੜਾ UP ਦੇ ਵਿੱਚ ਢਾਇਆ ਗਿਆ ਕਿ ਜੀ ਇਹ ਵਾਧੂ ਕੰਸਟਰਕਸ਼ਨ ਕੀਤੀ ਹੋਈ ਹੈ, ਜਦੋਂ ਮਰਜ਼ੀ ਜਿਹੜੀ ਹੈ ਉਹ ਵਾਇਲੈਂਸ ਜਿਹਦੇ ਮਰਜ਼ੀ ਖਿਲਾਫ ਕਰ ਦੇਣ, ਜਿਸ ਕਿਸਮ ਦੀ ਗੁੰਡਾਗਰਦੀ ਔਰ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਫਰਾਡ, ਜਿਸ ਕਿਸਮ ਦਾ ਜ਼ਬਰ ਚੱਲ ਰਿਹਾ ਹੈ। ਲੇਕਿਨ ਜੇ ਅਮਰੀਕਾ ਦਾ ਅਸੀਂ ਸਰਕਾਰੀ ਲੈਵਲ 'ਤੇ ਰਿਸਪੌਂਸ ਦੇਖੀਏ, ਜਿਹੜੇ ਇਹਨਾਂ ਦੀਆਂ ਹਿਊਮਨ ਰਾਈਟਸ ਬਾਡੀ ਨੇ, ਜਿਵੇਂ US ਸਰਫ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਬਾਈ ਪਾਰਟੀਸਨ ਕਮਿਸ਼ਨ ਹੈ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਸਕਸੈਸਿਵ 2022 ਤੀਸਰਾ ਸਾਲ ਹੈ ਜਦੋਂ ਉਹਨਾਂ ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਰੈੱਡ ਸਿਗਨਲ ਐਲਾਨਿਆ ਜਾਏ। ਪਰ ਕਿਉਂਕਿ ਇਹ ਰਿਪੋਰਟ ਬਾਈਂਡਿੰਗ ਨਹੀਂ ਹੈ ਔਰ ਪ੍ਰੈਜ਼ੀਡੈਂਸ਼ੀਅਲ ਡਿਸਕ੍ਰਿਸ਼ਨ ਦੇ ਥੱਲੇ ਉਸ ਰਿਪੋਰਟ ਨੂੰ ਮੰਨਦੇ ਨਹੀਂ ਤਾਂ ਇੰਡੀਆ ਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਇਸੇ ਤਰ੍ਹਾਂ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ 'ਤੇ ਕੈਲੀਫੋਰਨੀਆ ਤੋਂ ਜਿਹੜੇ ਇੱਕ ਹਿਊਮਨ ਰਾਈਟਸ ਦੇ ਕਾਫੀ ਚੈਂਪੀਅਨ ਟੌਮ ਲੈਂਟੋਸ ਕਾਂਗਰਸਮੈਨ ਸੀ ਸੈਕਰਾਮੈਂਟੋ ਤੋਂ, ਸਿੱਖਾਂ ਨਾਲ ਵੀ ਉਹਨਾਂ ਦਾ ਬਹੁਤ ਲਗਾਵ ਸੀ ਔਰ ਉਹ ਸਿੱਖਾਂ ਦੇ ਇਸ਼ੂਜ਼ ਨੂੰ 80s ਦੇ ਵਿੱਚ ਚੁੱਕਦੇ ਰਹੇ, ਔਰ ਉਹਨਾਂ ਦੇ ਨਾਂ ਦੇ ਉੱਤੇ ਹੀ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ US ਕਾਂਗਰਸ ਦੇ ਵਿੱਚ ਬਣਿਆ ਹੋਇਆ, ਉਹਦੀਆਂ ਬਰੀਫਿੰਗਸ ਹੀਅਰਿੰਗਸ ਹੁੰਦੀਆਂ ਨੇ, ਉਹਦੇ 'ਚ ਵੀ ਇੰਡੀਆ ਨੂੰ ਬਲਾਸਟ ਕੀਤਾ ਜਾਂਦਾ ਹੈ। ਬਾਕੀ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਤਾਂ ਕਰਦੀਆਂ, ਲੇਕਿਨ ਜਿਹੜਾ ਵਾਈਟ ਹਾਊਸ ਹੈ ਔਰ ਜਿਹੜੇ ਉਹਨਾਂ ਦੇ ਪਾਲਿਸੀ ਮੇਕਰ ਨੇ, ਜ਼ਾਹਰ ਹੈ ਕਿ ਉਹ ਤਾਂ ਚਾਈਨਾ ਦੇ ਖਿਲਾਫ ਇੰਡੀਆ ਦੇ ਨਾਲ, ਆਸਟ੍ਰੇਲੀਆ, ਜਾਪਾਨ, ਉਹ ਕੁਆਡ ਔਰ ਉਹ ਸਾਰੇ ਦੇ ਥੱਲੇ ਉਹ ਕਿਸੇ ਦੇ ਕੰਨਾਂ 'ਤੇ ਜਿਹੜੀ ਹੈ ਉਹ ਜੂੰ ਨਹੀਂ ਸਰਕਦੀ। ਔਰ ਮੈਂ ਇਹ ਸਮਝਦਾ ਵੀ ਜਦੋਂ ਅਸੀਂ ਵਿਦਨ ਸਿਸਟਮ ਆਪਣੇ ਬੱਚਿਆਂ ਦੀ ਪੋਲੀਟੀਕਲ ਸਿਸਟਮ 'ਚ ਪਾਰਟਿਸਿਪੇਸ਼ਨ ਦੀ ਗੱਲ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਤੁਹਾਡੀ ਆਵਾਜ਼ ਤੁਹਾਡੇ ਆਪਣੇ ਹੀ ਲੋਕਾਂ ਨੇ ਜਿਹੜੇ ਕੌਮ ਨਾਲ ਜਾਂ ਆਪਣੇ ਮਜ਼ਹਬ ਨਾਲ ਸਿੰਸੀਅਰ ਨੇ, ਜ਼ਾਹਰ ਹੈ ਇਹਨਾਂ ਮੁਲਕਾਂ ਦੇ ਨਾਲ ਵੀ ਉਹਨਾਂ ਦੀ, ਕਿਉਂਕਿ ਐਵਰੀ ਇੰਚ
ਉਹ ਪੈਟਰੀਓਟ ਹੋਣੇ ਚਾਹੀਦੇ ਨੇ, ਉਹਨਾਂ ਨੇ ਹੀ ਚੁੱਕਣੀ। ਔਰ ਇਹ ਗੱਲ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖੀ, ਹਾਲਾਂ ਜਿਹੜੇ ਕੁਛ ਨੇ ਉਹਦੇ ਡਰਦੇ ਮਾਰਦੇ ਬੋਲਦੇ ਨਹੀਂ ਹੈ, ਲੇਕਿਨ ਜਗਮੀਤ ਸਿੰਘ ਜਿਹੜੇ NDP 'ਚ ਲੀਡਰ ਬਣੇ, ਜੇ ਕੋਈ ਵੀ ਆਵਾਜ਼ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹੁੰਦੀ ਆ ਉਹਨਾਂ ਰਾਹੀਂ ਅਸੀਂ ਦੇਖਦੇ ਹਾਂ। UK ਦੇ ਵਿੱਚ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਉਹ ਆਵਾਜ਼ ਬਣੇ ਨੇ, ਇਕੱਲੀ ਸਿੱਖਾਂ ਦੇ ਨਹੀਂ, ਮਾਈਨੋਰਿਟੀਜ਼ ਦੀ। ਇਸ ਵੇਲੇ US ਕਾਂਗਰਸ ਦੇ ਵਿੱਚ 3 ਜਿਹੜੇ ਨੇ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਔਰ ਉਹਨਾਂ 'ਚ ਜਿਹੜੀ ਸਭ ਤੋਂ ਪਾਵਰਫੁਲ ਵੋਕਲ ਜਿਹਨੇ ਜਿਹੜੀ ਪੱਗ ਬੰਨ੍ਹ ਕੇ ਅਫਰੀਕਨ ਮੂਲ ਦੀ ਹੈ ਉਹ ਕਾਂਗਰਸ ਜਾਂਦੀ ਹੈ ਔਰ ਬੜੀ ਵੋਕਲ ਆਵਾਜ਼ ਹੈ, ਇਲਹਾਨ ਉਮਰ। ਔਰ ਇਲਹਾਨ ਉਮਰ ਨੇ ਜਿਵੇਂ ਵਕਤਨ ਬਾ ਵਕਤਨ ਆਵਾਜ਼ ਚੁੱਕੀ, ਔਰ ਮੈਂ ਇਹ ਦੇਖਦਾ ਕਿ ਹੁਣ ਈਵਨ ਜਦੋਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਉਹਦੇ 'ਚ ਇਲਹਾਨ ਉਮਰ ਦੇ ਰੈਜ਼ੋਲੂਸ਼ਨ ਜਿੱਥੇ ਮੁਸਲਮਾਨਾਂ ਦੀ ਗੱਲ ਪ੍ਰੋਮੀਨੈਂਟਲੀ ਹੁੰਦੀ ਹੈ, ਜ਼ਾਹਰ ਹੈ ਉਹਨਾਂ ਦੀ ਗਿਣਤੀ ਵੀ 20 ਕਰੋੜ ਹੈ, ਔਰ ਉਹ ਸਾਰਿਆਂ ਨੂੰ ਇਲਹਾਨ ਉਮਰ ਡੇਅਰਿੰਗ ਕਾਂਗਰਸ ਵੂਮਨ ਹੈ, ਦੁਬਾਰਾ ਚੁਣ ਕੇ ਆਈ ਹੈ ਔਰ ਉਹ ਪਾਕਿਸਤਾਨ ਵੀ ਗਈ। ਪਾਕਿਸਤਾਨ 'ਚ ਖਾਸ ਤੌਰ 'ਤੇ ਆਜ਼ਾਦ ਕਸ਼ਮੀਰ ਔਰ ਉਸ ਬਾਰਡਰ ਦੇ ਉੱਤੇ ਜਿਹੜਾ ਕਿ ਦੂਜੇ ਪਾਸੇ ਚੱਲਦਾ, ਇੰਡੀਆ ਨੇ ਬੜੀਆਂ ਚੀਕਾਂ ਮਾਰੀਆਂ ਕਿ ਜੀ ਇਹ ਤਾਂ ਇਹ ਟੈਰੀਟਰੀ ਤੇ ਫਲਾਣਾ ਢਿਮਕਾ, ਔਰ ਉਹ ਜਿਹੜੀ ਹੈ ਉਹ ਇਸ ਦੇ ਉੱਤੇ ਆਵਾਜ਼ ਚੁੱਕਦੀ ਹੈ, ਵੋਕਲ ਹੈ ਔਰ ਦਲੀਲਾਂ ਦੇ ਨਾਲ ਗੱਲ ਕਰਦੀ ਹੈ। ਦਰਸ਼ਕ ਉਸ ਦੀ ਪਿਕਚਰ ਵੀ ਦੇਖ ਸਕਦੇ ਨੇ। ਔਰ ਉਸ ਨੇ ਇਲਹਾਨ ਉਮਰ ਨੇ ਪਿਛਲੇ ਦਿਨਾਂ 'ਚ 2-3 ਇਸ਼ੂਜ਼ ਦੇ ਉੱਤੇ ਆਪਣਾ ਲੋਹਾ ਮਨਵਾਇਆ, ਜਿਸ ਤਰ੍ਹਾਂ ਜਿਹੜੀ ਉਹਨਾਂ ਨੇ ਇੱਕ ਕਾਂਗਰੈਸ਼ਨਲ ਹੀਅਰਿੰਗ ਹੈ ਇਸਲਾਮੋਫੋਬੀਆ ਦੇ ਉੱਤੇ, ਕਿਉਂਕਿ ਇਹ ਆਲਰੇਡੀ ਇਸਲਾਮੋਫੋਬੀਆ ਦੇ ਉੱਤੇ ਤਾਂ UN ਨੇ ਰੈਜ਼ੋਲੂਸ਼ਨ ਕੀਤਾ ਹੈ, ਔਰ ਭਾਰਤ ਦੇ ਵਿੱਚ ਜਿਵੇਂ ਨੂਪੁਰ ਸ਼ਰਮਾ ਨੇ BJP ਦੀ ਸਪੋਕਸਵੂਮਨ ਨੇ ਪ੍ਰੋਫੈਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਬਕਵਾਸ ਕੀਤਾ ਉਸ ਨੂੰ ਆਧਾਰ ਬਣਾ ਕੇ ਇੰਡੀਆ ਨੂੰ ਰਗੜਾ ਦੇਣ ਲਈ ਕਿ ਇਸ ਨੂੰ ਭਾਵੇਂ ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਕੱਢਤਾ ਇਹ ਜਿਹੜਾ ਕਾਂਗਰੈਸ਼ਨਲ ਹੀਅਰਿੰਗ ਇਸ ਦੇ ਉੱਤੇ ਰੱਖੀ ਹੈ, ਜਿਹਦੇ 'ਚ ਕਿ ਜ਼ਾਹਰ ਹੈ ਕਿ ਵੀ ਇਹਦੇ 'ਚ ਕਾਫੀ ਭਾਰਤ ਦਾ ਖਿਚਾਅ ਹੋਏਗਾ। ਇਸ ਤੋਂ ਪਹਿਲਾਂ ਇਹ ਬੀਬੀ ਉਮਰ ਦੇ ਐਫਰਟ ਦੀ ਬਦੌਲਤ ਇੱਕ ਆਲਰੇਡੀ ਬਾਈ ਪਾਰਟੀਸਨ ਜਿਹੜਾ ਟੌਮ ਲੈਂਟੋਸ ਕਮਿਸ਼ਨ ਹੈ ਉਹਦੇ 'ਚ ਵੀ ਰੈਜ਼ੋਲੂਸ਼ਨ ਆਇਆ ਹੋਇਆ, ਉਹਦੀ ਵੀ ਮੈਂ ਗੱਲ ਕਰਾਂਗਾ। ਪਰ ਨਾਲ ਦੀ ਨਾਲ ਜਿਹੜੀ ਹੈ ਕਾਂਗਰੈਸ਼ਨਲ ਹੀਅਰਿੰਗ ਜਿਹੜੀ ਹੈ ਇਸਲਾਮੋਫੋਬੀਆ ਦੇ ਉੱਤੇ ਵੀ ਇਸ ਦੇ ਵਿੱਚ ਹੋਈ ਹੈ, ਔਰ ਇਸ ਦੇ ਰਾਹੀਂ US ਕਾਂਗਰਸ ਨੇ ਪਾਸ ਕੀਤਾ ਹੈ ਕਿ ਭਾਈ ਇਹ ਜਿਹੜਾ ਇਸਲਾਮੋਫੋਬੀਆ ਔਰ ਦੂਸਰਾ ਇਸ ਦੇ ਖਿਲਾਫ ਕਿ ਵੀ ਸਟੇਟ ਡਿਪਾਰਟਮੈਂਟ ਨੂੰ ਇਹ ਕਿਹਾ ਗਿਆ ਕਿ ਵਿਦਿਨ ਅਮਰੀਕਾ ਵੀ ਇੱਕ ਸਪੈਸ਼ਲ ਡੈਸਕ ਬਣਾਇਆ ਜਾਏ ਜਿਹਦੇ 'ਚ ਕਿ ਇਸਲਾਮੋਫੋਬੀਆ ਦੇ ਉੱਤੇ ਨਜ਼ਰਸਾਨੀ ਕੀਤੀ ਜਾਏ ਜਿੱਥੇ ਵੀ ਹੁੰਦਾ ਹੈ। ਹਾਲਾਂਕਿ ਇਹ ਹੁਣ ਰੈਜ਼ੋਲੂਸ਼ਨ ਸੈਨੇਟ ਦੇ ਵਿੱਚ ਗਿਆ ਹੈ ਔਰ ਉੱਥੇ ਪਾਸ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ, ਕਿਉਂਕਿ ਸੈਨੇਟ ਦੇ ਵਿੱਚ ਕਿਸੇ ਵੀ ਰੈਜ਼ੋਲੂਸ਼ਨ ਦੇ ਪਾਸ ਹੋਣ ਲਈ 60 ਕੋਈ ਟੋਟਲ 100 ਸੈਨੇਟਰਸ ਨੇ, 60 ਸੈਨੇਟਰਸ ਦੀ ਹਮਾਇਤ ਚਾਹੀਦੀ ਹੈ। ਲੇਕਿਨ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਕਾਮਯਾਬੀ ਹੈ ਇਸ ਬੀਬੀ ਦੀ ਕਿ ਇਸ ਨੇ US ਕਾਂਗਰਸ ਦੇ ਵਿੱਚ ਇਹ ਕਰਵਾਇਆ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਸਪੈਸ਼ਲ ਡੈਸਕ ਹੋਏ ਜਿਹੜਾ ਇਸਲਾਮੋਫੋਬੀਆ ਦੇ ਉੱਤੇ ਨਜ਼ਰਸਾਨੀ ਕਰੇ। ਹੁਣ ਜਿਸ ਰੈਜ਼ੋਲੂਸ਼ਨ ਦੀ ਗੱਲ ਤੁਸੀਂ ਕੀਤੀ ਹੈ ਇਹ 3 ਕਾਂਗਰਸਮੈਨਾਂ ਨੇ, ਉਹਨਾਂ 'ਚ ਜ਼ਾਹਰ ਹੈ ਕਿ ਖੁਦ ਜਿਹੜੇ ਨੇ ਬੀਬੀ ਇਲਹਾਨ ਉਮਰ ਸ਼ਾਮਲ ਨੇ, ਔਰ ਦੂਸਰਾ ਬੜਾ ਪਾਵਰਫੁਲ ਕਾਂਗਰਸਮੈਨ ਮੈਕਗਵਰਨ ਇਹ ਕੋ-ਚੇਅਰ ਹੈ ਉਹ ਬਾਈ ਪਾਰਟੀਸਨ ਜਿਹੜਾ ਟੌਮ ਲੈਂਟੋਸ ਕਮਿਸ਼ਨ ਦੀ ਮੈਂ ਗੱਲ ਕੀਤੀ ਹੈ, ਔਰ ਉਹਨਾਂ ਦੇ ਨਾਲ ਇੱਕ ਹੋਰ ਜਿਹੜੀ ਹੈ ਕੋ ਸਪਾਂਸਰ ਰਸ਼ੀਦਾ ਤਾਲਿਬ ਜਿਹੜੀ ਹੈ, ਇਹ ਵੀ ਜਿਵੇਂ ਮੈਂ ਕਿਹਾ 3 ਮੁਸਲਮਾਨ ਕਾਂਗਰਸਮੈਨ ਨੇ, ਉਹ ਰਸ਼ੀਦਾ ਤਾਲਿਬ ਵੀ ਸ਼ਾਮਲ ਹੈ। ਔਰ ਇਹਦੇ 'ਚ ਕਿਉਂਕਿ ਉਹਨਾਂ ਦੇ ਇੰਡੀਅਨ ਮੀਡੀਆ ਨੇ ਵੀ ਜਿਹੜੀ ਹੈ ਇਸ ਨੂੰ ਇਵੇਂ ਹੀ ਖਬਰ ਬਣਾਇਆ, ਇਲਹਾਨ ਉਮਰ ਮੂਵਜ਼ US ਕਾਂਗਰਸ ਰੈਜ਼ੋਲੂਸ਼ਨ ਕੰਡੈਮਿੰਗ ਹਿਊਮਨ ਰਾਈਟਸ ਇਨ ਇੰਡੀਆ, ਕਿ ਇਹ ਰੈਜ਼ੋਲੂਸ਼ਨ ਹੈ ਤਿੰਨਾਂ ਨੇ ਉਹਨੂੰ ਕੋ ਸਪਾਂਸਰ ਕੀਤਾ ਹੈ। ਇਸ ਦੇ ਪਾਸ ਹੋਣ ਦੀ ਸੰਭਾਵਨਾ ਤਾਂ ਨਹੀਂ ਹੈ ਕਿਉਂਕਿ ਅਜੇ ਤੱਕ ਇੰਡੀਆ ਦਾ ਇਨਫਲੂਐਂਸ ਉਹਨਾਂ ਦੀ ਆਪਣੀ ਕਾਕਸ ਰਾਹੀਂ ਔਰ ਜਿਵੇਂ ਉਹ ਪੈਸੇ ਵੰਡਦੇ ਨੇ ਔਰ ਖ਼ਾਸ ਤੌਰ 'ਤੇ ਅਮਰੀਕਨਾਂ ਦਾ ਝੁਕਾਅ ਇੰਡੀਆ ਵੱਲ ਹੈ। ਪਰ ਜਦੋਂ ਮੈਂ ਕਿਹਾ ਕਿ ਜੇ ਤੁਹਾਡੇ ਆਪਣੇ ਬੱਚੇ ਬੱਚੀਆਂ ਸਿਆਸਤ ਦਾ ਹਿੱਸਾ ਨੇ ਤੇ ਤੁਹਾਡੀ ਆਵਾਜ਼ ਠੀਕ ਹੈ, ਜਦੋਂ ਤੱਕ ਸਾਡੇ ਕੋਲ ਆਪਣੇ ਨਹੀਂ ਨੇ ਅਸੀਂ ਦੂਸਰਿਆਂ ਦਾ ਸਹਾਰਾ ਲੈਂਦੇ ਹਾਂ, ਉਹਨਾਂ ਦੇ ਕਾਫਰਸ ਨੂੰ ਭਰਦੇ ਹਾਂ ਫੰਡ ਰੇਜ਼ਿੰਗ ਕਰਕੇ ਔਰ ਦੂਸਰਿਆਂ ਦੀ, ਪਰ ਅਲਟੀਮੇਟਲੀ ਸਾਨੂੰ ਇਸ ਪਾਸੇ ਵੱਲ ਧਿਆਨ ਦੇਣਾ ਹੋਏਗਾ। ਔਰ ਇਹ ਸਾਰੇ 'ਚ ਜਿਹੜਾ ਇਹ ਉਹਨਾਂ ਦਾ ਆਪਣਾ ਮੀਡੀਆ ਵੀ ਇੰਡੀਅਨ ਕਹਿੰਦਾ ਹੈ
in an indication of continuing Western pressure on India on human rights aspects, the US Congress has listed a resolution condemning human rights violations and violations of international religious freedom in India. So already a resolution ਜਿਹੜਾ ਉਸ ਦੇ ਵਿੱਚ ਰਿਕਾਰਡ ਹੋਇਆ ਔਰ ਉਹਦੇ 'ਚ ਇਹ ਬੜਾ ਕਲੀਅਰਲੀ ਕਿਹਾ ਗਿਆ ਹੈ, ਇਸ ਰੈਜ਼ੋਲੂਸ਼ਨ ਦੀ ਲਾਈਨ ਹੈ, ਮੁਸਲਿਮਸ, ਕ੍ਰਿਸਚੀਅਨਸ, ਸਿੱਖਸ, ਦਲਿਤਸ, Adivasis and other religious and cultural minorities are being targeted in India. ਕਿ ਭਾਈ ਇਹ ਕਰ ਰਹੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਇੱਥੇ ਵੀ ਸਾਨੂੰ ਟੁਗੈਦਰਨੈਸ ਦੇ ਨਾਲ ਭਾਰਤ ਦੇ ਵਿੱਚ ਵੀ ਮਾਈਨੋਰਟੀਜ਼ ਨੂੰ ਨੇੜੇ ਆਉਣਾ ਇੱਕ ਦੂਜੇ ਦੇ ਪਏਗਾ, ਕੁਛ ਭਾਵੇਂ ਚੀਜ਼ਾਂ ਬਾਰੇ ਅਸੀਂ ਨਾ ਵੀ ਇੱਕ ਦੂਜੇ ਨਾਲ ਸਹਿਮਤ ਹੁੰਦੇ ਹੋਈਏ ਔਰ ਇਹੀ ਤਰੀਕਾ ਹੁੰਦਾ ਹੈ। ਔਰ ਜੇ ਟੁਗੈਦਰਨੈਸ ਹੈ, ਹੁਣ ਬੇਸ਼ੱਕ ਅਸੀਂ ਕੋਈ ਕਾਂਗਰਸ ਵੂਮਨ ਇਲਹਾਨ ਉਮਰ ਦਾ ਕੋਈ ਫੰਡ ਰੇਜ਼ਰ ਨਹੀਂ ਕੀਤਾ ਹੋਇਆ ਸਿੱਖਾਂ ਨੇ, ਪਰ ਇਹਦੇ ਬਾਵਜੂਦ ਜੇ ਭਾਰਤ ਨੂੰ ਬਲਾਸਟ ਕਰਨਾ ਹੈ, ਉਹਨਾਂ ਨੂੰ ਐਕਸਪੋਜ਼ ਕਰਨਾ ਹੈ, ਤੇ ਉਹਨਾਂ ਨੂੰ ਜਿਹੜਾ ਹੈ ਉਹ ਜਦੋਂ ਤੁਸੀਂ ਟੁਗੈਦਰਨੈਸ ਨਾਲ ਗੱਲ ਕਰਦੇ ਹੋ ਕਿ ਭਾਈ ਜੋ ਉੱਥੇ ਮੁਸਲਮਾਨਾਂ ਨਾਲ ਹੋ ਰਿਹਾ ਉਹੀ ਕੁਝ ਸਿੱਖਾਂ ਨਾਲ ਹੋ ਰਿਹਾ, ਉਹੀ ਕੁਝ ਕ੍ਰਿਸਚਨਸ ਨਾਲ ਹੋ ਰਿਹਾ, ਉਹੀ ਕੁਝ ਦਲਿਤਸ ਨਾਲ ਹੋ ਰਿਹਾ, ਆਦੀਵਾਸੀਜ਼ ਨਾਲ ਹੋ ਰਿਹਾ, ਔਰ ਦੂਸਰੇ ਜਿਹੜੇ ਵੀ ਉਹਨਾਂ ਦੀ ਲਾਈਨ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਉਹ ਟਾਰਗੇਟ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਕਾਂਗਰਸ ਵੂਮਨ ਇਲਹਾਨ ਉਮਰ ਔਰ ਉਹਨਾਂ ਦੇ ਸਾਥੀ ਕਾਂਗਰਸਮੈਨ ਵਧਾਈ ਦੇ ਹੱਕਦਾਰ ਨੇ ਕਿ ਇਸ ਸਾਰੇ ਮਾਹੌਲ 'ਚ ਜਦੋਂ ਅਮਰੀਕਨ ਮੇਜਰ ਪਾਲਿਸੀ ਜਿਹੜੀ ਵਾਈਟ ਹਾਊਸ ਦੀ ਜਾਂ ਪੈਂਟਾਗਨ ਦੀ ਉਹ ਬਿਲਕੁਲ ਭਾਰਤ ਦੇ ਵੱਲ ਝੁਕੀ ਹੋਈ ਹੈ, ਉਦੋਂ ਘੱਟੋ ਘੱਟ ਉਹਨਾਂ ਨੇ ਇਹ ਇਨਸਾਫ ਦਾ ਝੰਡਾ ਤਾਂ ਬੁਲੰਦ ਕੀਤਾ ਕਿ ਭਾਈ ਉਹ ਇੰਡੀਆ ਜਿਹਦੇ ਨਾਲ ਤੁਸੀਂ ਇਵੇਂ ਬਗਲਗੀਰ ਹੋਏ ਹੋ ਉਹਦੀ ਪਹਿਲਾਂ ਅਸਲ ਕਰਤੂਤ ਤਾਂ ਦੇਖੋ ਕਿ ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।